ਜਿਹੜੀ ਆਪਾਂ ਅਗਲੀ ਖਬਰ ਦੇ ਵੱਲ ਵਧਣ ਜਾ ਰਹੇ ਹਾਂ ਨਾ ਸ਼ਰਮਾ ਜੀ, ਗੱਲ ਉਹ ਵੀ ਜਾ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਾਲ ਹੀ ਜੁੜਦੀ, ਕਿਤੇ ਨਾ ਕਿਤੇ ਸਾਰਗ ਵੀ ਜੁੜਦੀ ਆ। ਇੱਕ ਪਾਸੇ ਦਿੱਲੀ ਦੇ ਵਿੱਚ ਭਾਸ਼ਣ ਹੋ ਰਿਹਾ ਸੀਗਾ ਰਾਜਾਂ ਦੇ ਅਖਤਿਆਰਾਂ ਨੂੰ ਲੈ ਕੇ, ਤੇ ਭਗਵੰਤ ਮਾਨ ਬੜੇ ਤਾਬੜਤੋੜ ਉੱਥੇ ਹੱਲੇ ਬੋਲਦੇ ਨਜ਼ਰ ਆਏ ਕੇਂਦਰ ਸਰਕਾਰ ਤੇ। ਦੂਜੇ ਪਾਸੇ ਹੱਲੇ ਇੱਧਰ ਵੀ ਬੋਲੇ ਜਾ ਰਹੇ ਸੀ, ਪਰ ਇੱਧਰਲੇ ਪਾਸੇ ਦੂਜੀ ਪਾਰਟੀ ਬੋਲ ਰਹੀ ਸੀ। ਰਾਜਪਾਲ ਸਾਹਿਬ ਕਹਿੰਦੇ ਵੀ ਭਗਵੰਤ ਮਾਨ ਤਾਂ ਸੁਪਰੀਮ ਕੋਰਟ ਦੀ ਵੀ ਨਹੀਂ ਸੁਣਦੇ। ਹੁਣ ਕਹਿੰਦੇ ਵੀ ਮੁੱਖ ਮੰਤਰੀ ਤੇ ਰਾਜਪਾਲ ਦੇ ਵਿਚਾਲੇ ਇੱਕ ਵਾਰ ਮੁੜ ਤੋਂ ਸ਼ਬਦ ਦੀ ਜੰਗ ਛਿੜ ਗਈ ਹੈ ਬਿਲਕੁਲ ਜੀ, ਇਹ ਜੰਗ ਲੰਬੇ ਸਮੇਂ ਤੋਂ ਜਾਰੀ ਹੈ ਜੀ। ਜਿਸ ਦਿਨ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਦ ਤੋਂ ਇਹ ਜੰਗ ਜਾਰੀ ਹੈ। ਔਰ ਮਤਲਬ ਕਿ ਪੰਜਾਬ ਵਾਸੀਆਂ ਨੂੰ ਹੁਣ ਤੱਕ ਇਹੀ ਨਹੀਂ ਸਮਝ ਆ ਰਿਹਾ ਕਿ ਸਾਡਾ ਮੁੱਖ ਮੰਤਰੀ ਕੌਣ ਹੈ। ਕੀ ਸਾਡਾ ਮੁੱਖ ਮੰਤਰੀ ਜਿਹਨੂੰ ਅਸੀਂ ਚੁਣਿਆ, ਉਹਨਾਂ ਚੁਣੇ ਐਮਐਲਏਆਂ ਚੋਂ ਜਿਹਨੂੰ ਬਣਾਇਆ ਗਿਆ ਭਗਵੰਤ ਮਾਨ ਜੀ ਨੇ ਜੀ, ਜਾਂ ਸਾਡਾ ਮੁੱਖ ਮੰਤਰੀ ਰਾਘਵ ਚੱਡਾ ਜਿਹੜਾ ਮੁੱਖ ਮੰਤਰੀ ਦੇ ਬੈਠਿਆਂ ਵੀ ਅਫਸਰਾਂ ਤੋਂ ਚਿੱਠੀਆਂ ਲੈ ਕੇ ਪੁੱਛਦਾ ਜਨਤਕ ਸਮਾਗਮਾਂ 'ਚ ਤੇ ਅੰਦਰ ਕਮਰਿਆਂ 'ਚ ਤਾਂ ਕੀ ਹੁੰਦਾ ਹੋਊਗਾ। ਜਾਂ ਸਾਡਾ ਮੁੱਖ ਮੰਤਰੀ ਉਹ ਹੈ ਜਿਹੜਾ ਕਹਿੰਦਾ ਕਿ ਮੇਰੀ ਅਗਵਾਈ ਦੇ ਵਿੱਚ ਯੋਗਾ ਕੈਂਪ ਲੱਗੂਗਾ ਕਿਤੇ ਤੁਹਾਡੇ ਵਾਲਾ ਐਲਾਨਿਆ ਹੋਇਆ ਮੁੱਖ ਮੰਤਰੀ ਵੀ ਨਾਲ ਹੋਊਗਾ ਮੇਰੇ। ਕੇਜਰੀਵਾਲ ਹੈ। ਜਾਂ ਪੰਜਾਬ ਨੂੰ ਇਹ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਆ ਪੁਰੋਹਿਤ ਹੈ ਜਿਹੜਾ ਬੀਜੇਪੀ ਨੇ ਆਪਣਾ ਨੁਮਾਇੰਦਾ ਇੱਥੇ ਬਤੌਰ ਰਾਜਪਾਲ ਬਿਠਾਇਆ ਉਹ ਹੈ। ਸੋ ਪੰਜਾਬ ਨੂੰ 4 ਮੁੱਖ ਮੰਤਰੀ ਮਿਲ ਗਏ ਜੀ, ਬਿਲਕੁਲ। ਜਾਂ ਪੰਜਾਬ ਨੂੰ 4 ਦੇ ਰੂਪ ਚ ਕੋਈ ਵੀ ਅਜੇ ਮੁੱਖ ਮੰਤਰੀ ਵਜੋਂ ਨਹੀਂ ਸਪਸ਼ਟ ਮਿਲ ਰਿਹਾ। ਕੀ ਇਹਦਾ ਮਤਲਬ ਹੈ? ਸੋ ਨਿਤ ਦਿਨ ਤੁਸੀਂ ਵਿਰੋਧੀਆਂ ਨਾਲ ਵੀ ਉਲਝ ਰਹੇ ਹੋ, ਤੁਸੀਂ ਆਪਸ ਚ ਵੀ ਉਲਝ ਰਹੇ ਹੋ, ਤੁਸੀਂ ਦਿੱਲੀ ਨਾਲ ਵੀ ਉਲਝੇ ਹੋ, ਤੁਸੀਂ ਸੈਂਟਰ ਨਾਲ ਵੀ ਉਲਝੇ ਹੋ, ਤੁਸੀਂ ਰਾਜਪਾਲ ਨਾਲ ਵੀ ਉਲਝੇ ਹੋ। ਕਿਹਨੂੰ ਖਾਮੀ ਮੰਨੀਏ? ਜਾਂ ਕੇਂਦਰ ਇਹੀ ਜਿਹੀਆਂ ਧੱਕੇਸ਼ਾਹੀਆਂ ਤੇ ਆ ਗਿਆ, ਭਾਜਪਾ ਇਹੀ ਜਿਹੀ ਗਿਰਾਵਟ ਤੇ ਆ ਗਈ ਕਿ ਉਹ ਰਾਜਪਾਲ ਨੂੰ ਕਹਿ ਕੇ ਰੱਖਦੀ ਹੈ ਕਿ ਉੱਥੇ ਦੱਬ ਕੇ ਰੱਖੋ ਜਿੱਥੇ ਸਾਡੀ ਸਰਕਾਰ ਨਹੀਂ ਹੈ। ਇਹ ਚ ਕੋਈ ਦੋਸ਼ ਰਾਏ ਨਹੀਂ ਪ੍ਰਵੀਨ ਜੀ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਆ ਉੱਥੇ ਉੱਥੇ 2 ਮੁੱਖ ਮੰਤਰੀ ਹੈਗੇ ਹੀ ਹੈਗੇ ਨੇ ਜੀ। ਇੱਕ ਮੁੱਖ ਮੰਤਰੀ ਉਹ ਜਿਹੜਾ ਉਸ ਸੂਬੇ ਨੇ ਜਿਹੜੀ ਪਾਰਟੀ ਨੂੰ ਜਿਤਾ ਕੇ ਭੇਜਿਆ ਉਹਦਾ, ਤੇ ਦੂਜਾ ਉਹ ਜਿਹੜਾ ਤੁਸੀਂ ਰਾਜਪਾਲ ਦੇ ਰੂਪ ਚ ਉੱਥੇ ਬਿਠਾਇਆ ਕੇਂਦਰ ਨੇ ਭਾਜਪਾ ਨੇ। ਤੇ ਪਰ ਪੰਜਾਬ ਦੇ ਗੱਲ ਤਾਂ 4 ਪੈ ਗਏ ਜੀ, ਤੇ ਪੰਜਾਬ ਦੇ ਮੁੱਦੇ ਤੇ ਗੱਲ ਨਹੀਂ। ਪੰਜਾਬ ਦੇ ਹੁਣ ਦਿੱਲੀ ਜੋ ਗਾ ਕੇ ਆਏ, ਭਾਸ਼ਣਬਾਜ਼ੀ ਕਰਕੇ ਆਏ, ਜਿਹੜੀ ਤੋਹਮਤਬਾਜ਼ੀ ਕਰਕੇ ਆਏ, ਜੋ ਇੱਕ ਦੂਏ ਤੇ ਸ਼ਬਦੀ ਲਾਂਛਣ ਲਾ ਕੇ ਆਏ, ਮੈਨੂੰ ਨਹੀਂ ਪਤਾ ਕਿ ਇਹ ਸਿੱਧੂ ਵਾਲੀ ਨਾਲੋਂ ਕਿਹੜੀ ਮਰਿਆਦਾ ਵੱਖਰੀ ਆ। ਜਿਹੜਾ ਸਿੱਧੂ ਨੇ ਭੰਗ ਕੀਤੀ ਸੀ ਉਹ ਭੰਗ ਨਹੀਂ ਹੋਈ ਕੱਲ। ਠੀਕ ਆ। ਸੋ ਇੱਕੋ ਸਾਰ ਦਾ ਵਰਤਾਰਾ ਜੀ। ਉਹੀ ਜੀ ਭਾਸ਼ਾ ਰਾਜਪਾਲ ਬੋਲੀ ਜਾਂਦਾ, ਉਹੀ ਜੀ ਭਾਸ਼ਾ ਨਵਜੋਤ ਸਿੱਧੂ ਬੋਲੀ ਜਾਂਦਾ, ਉਹੀ ਜੀ ਭਾਸ਼ਾ ਪੰਜਾਬ ਦਾ ਮੁੱਖ ਮੰਤਰੀ ਬੋਲੀ ਜਾਂਦਾ, ਉਹੀ ਜੀ ਭਾਸ਼ਾ ਕੇਜਰੀਵਾਲ ਬੋਲੀ ਜਾਂਦਾ, ਉਹ ਨਰਿੰਦਰ ਮੋਦੀ ਵੱਖਰੇ ਅੰਦਾਜ਼ ਚ ਬੋਲੀ ਜਾਂਦਾ। ਲੀਡਰਾਂ ਦੀ ਭਾਸ਼ਾ ਕਿਹੜੀ ਰਹਿ ਗਈ ਮੈਨੂੰ ਤਾਂ ਇਹ ਨਹੀਂ ਪਤਾ ਜੀ। ਸੋ ਇਹ ਸਭ ਦੇ ਦਰਮਿਆਨ ਉੱਥੇ ਦਿੱਲੀ ਦੇ ਹਵਾਲੇ ਨਾਲ, ਕੇਂਦਰ ਦੇ ਹਵਾਲੇ ਨਾਲ ਤਾਂ ਤੋਹਮਤਬਾਜ਼ੀ ਲੱਗੀ। ਸਿੱਧਾ ਪੰਜਾਬ ਦੇ ਰਾਜਪਾਲ ਦੇ ਹਵਾਲੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਤਾਂ ਮੇਰੀ ਸਰਕਾਰ ਕਹਿਣੋਂ ਭੱਜਦਾ ਸੀ। ਜਦੋਂ ਪੰਜਾਬ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਤਾਂ ਇਹਨੇ ਇੱਕ ਵਾਰ ਮੇਰੀ ਸਰਕਾਰ ਕਿਹਾ ਰਾਜਪਾਲ ਨੇ, ਵਿਰੋਧੀਆਂ ਨੇ ਕਹਿੰਦੇ ਇਤਰਾਜ਼ ਪ੍ਰਗਟਾਤਾ ਤੇ ਉਹ ਤੋਂ ਬਾਅਦ ਕਹਿੰਦੇ ਸਰਕਾਰ ਕਹਿਣ ਲੱਗੇ, ਕਹਿੰਦੇ ਫਿਰ ਮੈਂ ਉੱਠ ਕੇ ਕੋਰਟ ਦਾ ਹਵਾਲਾ ਦਿੱਤਾ ਤੇ ਫਿਰ ਉਹ ਤੋਂ ਬਾਅਦ ਇਹਨਾਂ ਨੇ ਮੇਰੀ ਸਰਕਾਰ ਕਿਹਾ ਤੇ ਮੈਨੂੰ ਦੁਰਸਤ ਫਰਮਾਇਆ। ਹੁਣ ਉਸੇ ਕੋਰਟ ਦਾ ਹਵਾਲਾ ਭਗਵੰਤ ਮਾਨ ਦੇਈ ਜਾਂਦੇ ਨੇ, ਉਸੇ ਕੋਰਟ ਦਾ ਹਵਾਲਾ ਰਾਜਪਾਲ ਦੇਈ ਜਾਂਦੇ ਨੇ ਕਿ ਜੀ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਮੇਰਾ ਜਵਾਬ ਨਹੀਂ ਦਿੰਦਾ। ਕੋਰਟ ਨੇ ਕਿਹਾ ਜੀ ਕਿ ਹਾਂ ਤੁਸੀਂ ਕੋਈ ਵੀ ਸਵਾਲ ਜਿਹੜਾ ਪੁੱਛੇ ਰਾਜਪਾਲ ਉਹਦਾ ਜਵਾਬ ਦੇਣਾ। ਕਹਿੰਦੇ 1-2 ਨਹੀਂ, ਮੈਂ ਤਾਂ 10 ਚਿੱਠੀਆਂ ਲਿਖ ਚੁੱਕਿਆ ਤੇ ਮੇਰਾ ਜਵਾਬ ਨਹੀਂ। ਤੇ ਭਗਵੰਤ ਮਾਨ ਹੋਰੀ ਕਹਿੰਦੇ ਕਿ ਭਾਈ ਮੈਂ ਬਿਨਾਂ ਤੱਥਾਂ ਤੋਂ ਗੱਲ ਨਹੀਂ ਕਰਦਾ, ਚੱਕੋ ਵੀਡੀਓ ਹੈ ਵਿਧਾਨ ਸਭਾ ਦੀ ਜਿਹਦੇ ਵਿੱਚ ਤੁਸੀਂ ਪਹਿਲਾਂ ਮੇਰੀ ਸਰਕਾਰ ਕਿਹਾ, ਫਿਰ ਸਰਕਾਰ ਕਹਿਣ ਲੱਗੇ ਵਿਰੋਧੀਆਂ ਦੇ ਕਹੇ ਤੇ, ਮੇਰੇ ਟੋਕਣ ਤੇ, ਮੇਰੇ ਦੱਸਣ ਤੇ, ਤੱਥ ਦੱਸਣ ਤੇ ਤੁਸੀਂ ਫਿਰ ਮੇਰੀ ਸਰਕਾਰ ਕਹਿਣ ਲੱਗੇ, ਪਰ ਤੁਸੀਂ ਮੰਨਦੇ ਨਹੀਂ ਕਿ ਮੇਰੀ ਸਰਕਾਰ। ਇਹ ਤਲਖੀ ਵੀ ਵਧੇਗੀ। ਮੈਂ ਪਹਿਲੇ ਦਿਨ ਜਦੋਂ ਪਹਿਲਾ ਕਾਰਾ ਹੋਇਆ ਸੀ ਮੈਂ ਉਸੇ ਦਿਨ ਇਹ ਗੱਲ ਕੀਤੀ ਸੀ ਕਿ ਭਾਈ ਚਾਹੇ ਉਹ ਚਿੱਠੀ ਵਾਲਾ ਵਰਤਾਰਾ ਸੀ, ਚਾਹੇ ਉਹ ਬੋਲਣ ਵਾਲਾ ਵਰਤਾਰਾ ਸੀ, ਚਾਹੇ ਉਹ BC ਵਾਲਾ ਵਰਤਾਰਾ ਸੀ, ਚਾਹੇ ਹੁਣ ਆ ਵਰਤਾਰਾ ਹੈ, ਇਹਨਾਂ ਸਾਰੇ ਵਰਤਾਰਿਆਂ ਚ ਮੈਂ ਹਰ ਪਲ ਇਹ ਗੱਲ ਕਰਦਾ ਰਿਹਾ ਕਿ ਇਹ ਟਕਰਾਅ ਪੰਜਾਬ ਲਈ ਲਾਹੇਵੰਦ ਨਹੀਂ ਆ। ਬਿਲਕੁਲ ਸਹੀ। ਸੂਬੇ ਲਈ ਸਹਾਈ ਨਹੀਂ ਆ ਜੀ। ਸੋ ਇਹਦੇ ਵਿੱਚੋਂ ਸੂਬੇ ਨੂੰ ਕੀ ਹਾਸਲ ਹੋਣਾ ਮੈਨੂੰ ਇਹ ਦੱਸ ਦਿਓ। ਤੁਹਾਡੀ ਇਹ ਟਵੀਟਬਾਜ਼ੀ ਚੋਂ, ਤੁਹਾਡੀ ਭਾਸ਼ਣਬਾਜ਼ੀ ਚੋਂ, ਤੁਹਾਡੇ ਬੋਲਾਂ ਚੋਂ ਪੰਜਾਬ ਨੂੰ ਕੀ ਹਾਸਲ ਹੋ ਰਿਹਾ? ਪੰਜਾਬ ਦਾ ਕਿਹੜਾ ਮਸਲਾ ਹੱਲ ਹੋ ਰਿਹਾ? ਅਗਲੇ ਹਰ ਤਰ੍ਹਾਂ ਦਾ ਫੰਡ ਰੋਕੀ ਜਾਂਦੇ ਨੇ, ਅਗਲੇ ਹਰ ਤਰ੍ਹਾਂ ਦਾ ਸਾਡਾ, ਚਾਹੇ ਉਹ ਬੈਟ ਵਾਲਾ, ਚਾਹੇ ਪੇਂਡੂ ਵਿਕਾਸ ਫੰਡ ਹੈ, ਚਾਹੇ ਸਾਡੀਆਂ ਹੋਰ ਯੋਜਨਾਵਾਂ ਨੇ, ਉਹਨਾਂ ਸਾਰੇ ਝੜੀਕੇ ਵਡਾਈ ਜਾਂਦੇ ਨੇ ਤੇ ਤੁਹਾਨੂੰ ਸਵਾਲਾਂ 'ਚ ਘੇਰੇ 'ਚ ਲਿਆਈ ਜਾਂਦੇ ਨੇ। ਤੇ ਕੇਜਰੀਵਾਲ ਇਸ ਮਸਲੇ ਤੇ ਬੋਲਦੇ ਨਹੀਂ ਕੁਛ। ਇਹਦੇ ਨਾਲ ਅਕਸ ਕਿਹਦਾ ਵਿਗੜ ਰਿਹਾ? ਪੰਜਾਬ ਦੀ ਸਰਕਾਰ ਦਾ, ਪੰਜਾਬ ਦੇ ਮੁੱਖ ਮੰਤਰੀ ਦਾ, ਰਾਜਪਾਲ ਦਾ ਵੀ ਕੁਛ ਨਹੀਂ ਜਾਣਾ, ਪੰਜਾਬ ਦਾ ਨੁਕਸਾਨ ਹੋ ਜਾਣਾ। ਔਰ ਹੋ ਸਕਦਾ ਮੁੱਖ ਮੰਤਰੀ ਸਾਹਿਬ ਨੂੰ ਖੁਦ ਵੀ ਪਾਰਟੀ ਪੱਧਰ ਤੇ ਕੋਈ ਨੁਕਸਾਨ ਨਾ ਹੋ ਜਾਵੇ। ਜੀ ਬਿਲਕੁਲ।
ਤੇ ਉਧਰ ਦੂਜੇ ਪਾਸੇ ਗੱਲ ਕਰੀਏ ਭਲਵਾਨੀ ਦੀ ਸ਼ਰਮਾ ਜੀ, ਬ੍ਰਿਜ ਭੂਸ਼ਣ ਦੀ ਛੁੱਟੀ ਕਹਿੰਦੇ ਤੈਅ ਮੰਨੀ ਜਾ ਰਹੀ ਹੈ ਤੇ ਹੁਣ ਕੁਸ਼ਤੀ ਸੰਘ ਦੇ ਅਗਲੇ ਪ੍ਰਧਾਨ ਬਣ ਸਕਦੇ ਨੇ ਧਨਖੜ। ਹਾਂ, ਬਿਲਕੁਲ ਜੀ। ਵੈਸੇ ਤਾਂ ਰਾਜ ਠਾਕਰ ਨਾਲ ਜਦੋਂ ਬੈਠਕ ਹੋਈ ਸੀ ਤਾਂ ਉਹਦੇ ਵਿੱਚ ਤੈਅ ਹੋਇਆ ਸੀਗਾ ਕਿ ਅਸੀਂ 30 ਤਰੀਕ ਤੱਕ ਸਾਰਾ ਕੁਝ ਨਿਬੇੜ ਦਾਂਗੇ, 30 ਜੂਨ ਤੱਕ। 15 ਜੂਨ ਤੱਕ ਉਹਨਾਂ ਨੇ ਕਿਹਾ ਸੀਗਾ ਕਿ 15 ਜੂਨ ਤੱਕ ਆਉਂਦੇ ਬਕਾਇਦਾ ਤੌਰ ਤੇ ਚਾਰਜ ਸ਼ੀਟ ਵੀ ਸਾਹਮਣੇ ਆ ਜੂਗੀ, ਕਾਰਵਾਈ ਵੀ ਸਾਹਮਣੇ ਆ ਜੂਗੀ, ਰਿਪੋਰਟ ਵੀ ਸਾਹਮਣੇ ਆ ਜੂਗੀ, ਸਾਰਾ ਕੁਝ ਹੋ ਜੂਗਾ। ਤੇ ਉਹਦੀ ਇੰਤਜ਼ਾਰ ਕਰ ਰਹੇ ਨੇ ਅਜੇ ਪਹਿਲਵਾਨ। ਇਹ ਵੱਖਰੀ ਗੱਲ ਆ ਕਿ ਸਰਕਾਰ ਆਪਣੇ ਰੰਗ 'ਚ ਆ ਗਈ ਹੈ। ਜਿਹੜੇ ਉਹ ਅੰਤਰਰਾਸ਼ਟਰੀ ਰੈਫਰੀ ਜਗਵੀਰ ਸਿੰਘ ਉਹਨਾਂ ਨੇ ਗਵਾਹੀ ਦਿੱਤੀ ਸੀ, ਉਹਨਾਂ ਨੂੰ ਹਟਾ ਦਿੱਤਾ ਗਿਆ। ਉਹਨਾਂ ਦਾ ਟੈਚੀ ਤਿਆਰ ਸੀ, ਉਹਨਾਂ ਦਾ ਬਕਾਇਦਾ ਤੌਰ ਤੇ ਟਿਕਟਾਂ ਤਿਆਰ ਸੀ, ਵਿਦੇਸ਼ੀ ਉਡਾਨ ਭਰਨੀ ਸੀ, ਉਹਨੂੰ ਤੁਰੰਤ ਪਹਿਲਾਂ ਕਹਿਤਾ ਕਿ ਪਰੇ ਹੋ ਜਾਓ, ਤੁਸੀਂ ਨਹੀਂ ਜਾ ਸਕਦੇ। ਇਹਦਾ ਮਤਲਬ ਇਹ ਕਿਹੜਾ ਰੂਪ ਹੈ ਕਿ ਸਿਰਫ ਇਸ ਲਈ ਕਿ ਉਹਨਾਂ ਨੇ ਪਹਿਲਵਾਨਾਂ ਦੇ ਹੱਕ 'ਚ ਗਵਾਹੀ ਦਿੱਤੀ ਹੈ, ਤੁਸੀਂ ਉਹਨਾਂ ਨੂੰ ਹਟਾਤਾ। ਪਰ ਦੂਸਰੇ ਪਾਸੇ ਤੁਸੀਂ 15 ਜੁਲਾਈ ਤੱਕ ਚਾਰਜ ਸ਼ੀਟ ਤੇ ਰਿਪੋਰਟ ਕਿਹੜੇ ਰੂਪ 'ਚ ਆਉਂਦੀ ਹੈ ਦੇਖਣ ਵਾਲੀ ਗੱਲ ਹੋਗੀ। ਅਜੇ ਵੀ ਕਹੀ ਜਾਂਦੇ ਤਿਆਰ ਹੋ ਰਹੀ ਜੀ, ਕੋਈ ਜਨਤਕ ਨਹੀਂ ਕਰਨਾ, ਉਹਦੇ ਵਿੱਚ ਕੀ ਆਉਣਾ ਕੀ ਨਹੀਂ ਇਹ ਸਭ ਨੂੰ ਪਤਾ, ਕਿ ਕਿਉਂਕਿ ਇੱਕ ਪਾਸੇ ਤਾਂ ਇੱਕ ਕਲੋਜ਼ਰ ਰਿਪੋਰਟ ਵੀ ਆਉਣੀ ਹੈ ਉਹਦੇ ਵਿੱਚ ਕਿ ਜੀ ਆਹ ਮਾਮਲਾ ਤਾਂ ਖਤਮ ਹੋ ਗਿਆ ਜੀ, ਉਹ ਬੱਚੀ ਦਾ ਪਿਓ ਮੁੱਕਰ ਗਿਆ ਜੀ, ਬੱਚੀ ਮੁੱਕਰ ਗਈ ਜੀ, ਹੈ ਨਾ। ਤੇ ਉਹ ਤੋਂ ਬਾਅਦ ਫਿਰ ਬਚਿਆ ਕੀ ਹੈ, ਇਹ ਆਪਣੇ ਆਪ ਨੂੰ ਪਤਾ ਫਿਰ ਛੇੜਖਾਨੀ ਦਾ ਮਾਮਲਾ ਰਹਿੰਦਾ, ਉਹ 'ਚ ਬ੍ਰਿਜ ਭੂਸ਼ਣ ਦੀ ਨਾ ਗ੍ਰਿਫਤਾਰੀ ਹੋਵੇ ਨਾ ਉਹਨੂੰ ਜੇਲ੍ਹ ਹੋਵੇ, ਜ਼ਮਾਨਤ ਆ ਜ਼ਮਾਨਤ ਪਹਿਲਾਂ ਮਿਲ ਜਾਣੀ ਹੈ, ਚੱਲੀ ਜਾਏ ਉਹ ਕੇਸ ਫਿਰ ਬਾਅਦ ਚੋਂ। ਬਸ ਇਹ ਹੈ ਕਿ ਉਹ ਜਿਹੜਾ ਨਿਯਮ ਹੈ ਕੁਸ਼ਤੀ ਸੰਘ ਦਾ ਕਿ ਇੰਨੇ ਸਮੇਂ ਲਈ ਜਾਂ ਇੰਨੀ ਟਰਮ ਲਈ ਤੁਸੀਂ ਪ੍ਰਧਾਨ ਰਹਿ ਸਕਦੇ ਹੋ, ਉਹਦੇ ਅਨੁਸਾਰ ਉਹਨੂੰ ਬ੍ਰਿਜ ਭੂਸ਼ਣ ਪ੍ਰਧਾਨ ਨਹੀਂ ਬਣ ਸਕਦਾ। ਠੀਕ ਹੈ। ਤੇ ਇਸੇ ਲਈ ਬ੍ਰਿਜ ਭੂਸ਼ਣ ਆਪਣੇ ਮੁੰਡੇ ਨੂੰ, ਆਪਣੇ ਮੁੰਡੇ ਦੇ ਸਾਲੇ ਨੂੰ, ਆਪਣੇ ਜਵਾਈ ਨੂੰ ਜਾਂ ਦੋ ਆਪਣੇ ਖਾਸ ਬੰਦਿਆਂ ਨੂੰ, ਉਹਨਾਂ ਚੋਂ ਕਿਸੇ ਨੂੰ ਬਣਾਉਣਾ ਚਾਹੁੰਦਾ ਹੈ ਪ੍ਰਧਾਨ। ਤੇ ਉਹਦੇ ਲਈ ਉਹ ਅਜੇ ਵੀ ਪੂਰੀ ਲੌਬਿੰਗ ਕਰ ਰਿਹਾ, ਕਿਉਂਕਿ ਜਿੰਨੇ ਸੂਬੇ ਨੇ ਉਹਨਾਂ ਸੂਬਿਆਂ ਦੇ 2-2 ਨੁਮਾਇੰਦੇ ਵੋਟਰ ਨੇ, ਪ੍ਰਧਾਨ ਜਨਰਲ ਸੈਕਟਰੀ। ਤੇ ਦਿੱਲੀ ਇੱਕ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉਹਦੇ ਵੀ 2 ਮੈਂਬਰ ਨੇ, ਬਾਕੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਇੱਕ ਮੈਂਬਰ ਆ। ਕਰੀਬ 51 ਜਾਂ 52 ਵੋਟਾਂ ਬਣਦੀਆਂ ਨੇ ਕਹਿੰਦੇ। ਠੀਕ ਹੈ। ਤੇ 51 ਵੋਟਾਂ ਚੋਂ 50 ਵੋਟਾਂ ਭੁਗਤਣ ਦੀ ਉਮੀਦ ਹੈ। ਤੇ ਇਸ ਹਵਾਲੇ ਨਾਲ ਹੁਣ ਕਹਿੰਦੇ ਜੀ 30 ਜੂਨ ਤੱਕ ਦਾ ਵਾਅਦਾ ਸੀ, ਪਰ 4 ਜੁਲਾਈ ਨੂੰ ਚੋਣਾਂ ਹੋ ਸਕਦੀਆਂ ਨੇ ਭਾਰਤੀ ਕੁਸ਼ਤੀ ਸੰਘ ਦੀਆਂ। ਤੇ ਜੇ 4 ਜੁਲਾਈ ਨੂੰ ਇਹ ਚੋਣਾਂ ਹੁੰਦੀਆਂ ਨੇ ਪ੍ਰਵੀਨ ਜੀ, ਤਾਂ ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਪ੍ਰਧਾਨ ਚੁਣਿਆ ਜਾਣਾ, ਬਕਾਇਦਾ ਤੌਰ ਦੇ ਉੱਤੇ ਹੈ ਨਾ ਕੈਸ਼ੀਅਰ ਚੁਣਿਆ ਜਾਣਾ, ਬਕਾਇਦਾ ਤੌਰ ਦੇ ਉੱਤੇ ਸਕੱਤਰ ਚੁਣਿਆ ਜਾਣਾ, ਜੁਆਇੰਟ ਸਕੱਤਰ ਚੁਣੇ ਜਾਣੇ ਨੇ। ਇਹ ਸਾਰੇ ਅਹੁਦੇ ਜਿਹੜੇ ਚੁਣੇ ਜਾਣੇ ਨੇ, ਉਹਨਾਂ ਦੇ ਲਈ ਹਰਿਆਣਾ ਬੀਜੇਪੀ ਦੇ ਪ੍ਰਧਾਨ ਧਨਖੜ ਦੇ ਨਾਂ ਦੀ ਚਰਚਾ। ਵੈਸੇ ਇੱਕ ਧਨਖੜ ਸਾਡੇ ਉਪ ਰਾਸ਼ਟਰਪਤੀ ਨੇ, ਹੈ ਨਾ, ਜਗਦੀਪ ਧਨਖੜ ਹੋਰੀ, ਪਰ ਇਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ, ਹੈ ਨਾ, ਓਮ ਪ੍ਰਕਾਸ਼ ਧਨਖੜ, ਇਹ ਓਮ ਪ੍ਰਕਾਸ਼ ਧਨਖੜ ਹੁਣ ਪ੍ਰਧਾਨਗੀ ਦੀ ਦੌੜ 'ਚ ਸ਼ਾਮਲ ਹੋ ਰਹੇ ਨੇ। ਕੀ ਇਹਨਾਂ ਨੂੰ ਪ੍ਰਧਾਨਗੀ ਮਿਲ ਜੂਗੀ ਇਹ ਤੈਅ ਲਗਭਗ ਮੰਨਿਆ ਜਾ ਰਿਹਾ, ਜੇਕਰ ਬੀਜੇਪੀ ਦੀ ਆਪਣੀ ਖੇਡ ਇਸੇ ਤਰ੍ਹਾਂ ਚੱਲੀ। ਜੇਕਰ ਕੋਈ ਅੜਿੱਕਾ ਬ੍ਰਿਜ ਭੂਸ਼ਣ ਨੇ ਨਹੀਂ ਢਾਇਆ ਤਾਂ ਬ੍ਰਿਜ ਭੂਸ਼ਣ ਦੀ ਛੁੱਟੀ ਹੋਣ ਦੀ ਹੈ। ਬਸ ਇੱਥੇ ਇੱਕ ਮਤਲਬ ਕਿ ਇੱਕ ਪੱਖ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਜਾਂ ਉਹਨਾਂ ਦੀਆਂ ਧਿਰਾਂ ਕਿ ਹਾਂ ਅਸੀਂ ਜਿਹੜਾ ਆਪਣਾ ਮਤਲਬ ਕਿ ਇਹਦੇ ਰਿਸ਼ਤੇਦਾਰ ਨੇ ਜਿਹੜੇ ਬ੍ਰਿਜ ਭੂਸ਼ਣ ਦੇ, ਉਹਨਾਂ ਨੂੰ ਅਸੀਂ ਹੁਣ ਟੀਮ 'ਚ ਸ਼ਾਮਲ ਨਹੀਂ ਕਰਾਂਗੇ ਜੀ। ਲਓ ਜੀ ਅਸੀਂ ਪਹਿਲਵਾਨਾਂ ਦੀ ਇਹ ਗੱਲ ਮੰਨ ਲਈ। ਸੋ ਉਹਦੀ ਕਾਰਵਾਈ ਤੋਂ ਉਹਨੂੰ ਬਚਾਉਣ ਦੇ ਲਈ, ਉਹਨੂੰ ਜੇਲ੍ਹ ਸਲਾਖਾਂ ਤੋਂ ਬਚਾਉਣ ਦੇ ਲਈ ਇੱਥੇ ਟਿਕਾਉਣ ਦੀ ਕੋਸ਼ਿਸ਼ ਕਰਨਗੇ। ਦੇਖੋ ਜੀ ਉਹਨੂੰ ਪ੍ਰਧਾਨਗੀ ਤੋਂ ਵੀ ਬਾਹਰ ਕਰਤਾ, ਉਹਦੇ ਰਿਸ਼ਤੇਦਾਰਾਂ ਨੂੰ ਵੀ ਵਿੱਚ ਨਹੀਂ ਲਿਆ, ਤੇ ਆ ਅਸੀਂ ਨਵਾਂ ਜੀ ਹਰਿਆਣੇ ਤੋਂ ਹੀ ਬੰਦਾ ਲਿਆਂਦਾ। ਇਸ ਲਈ ਓਮ ਪ੍ਰਕਾਸ਼ ਧਨਖੜ ਪ੍ਰਧਾਨ ਹੋ ਸਕਦੇ ਨੇ। ਤੇ ਇਸੇ ਤਰ੍ਹਾਂ ਰਾਜਸਥਾਨ ਤੋਂ ਨੇ ਜੀ ਚੌਧਰੀ, NR ਚੌਧਰੀ, ਉਹ ਸਕੱਤਰ ਹੋ ਸਕਦੇ ਨੇ, ਉਹ ਵੀ ਭਾਜਪਾ ਨਾਲ ਸੰਬੰਧਿਤ ਨੇ। ਸੋ ਇਸ ਲਈ ਇਹ 2 ਅਹੁਦੇ ਮਿਲ ਸਕਦੇ ਨੇ ਤੇ 4 ਜੁਲਾਈ ਨੂੰ ਚੋਣਾਂ ਹੋ ਸਕਦੀਆਂ ਨੇ ਭਾਰਤੀ ਕੁਸ਼ਤੀ ਸੰਘ ਦੀ।